व्यूअर्स वेलकम बैक हम प्रोग्राम सो व्यूअर्स गलबात करन जा रहे हैं अखीरले सैगमेंट जिस तरह कि साडे शायर ਜਿਹੜੇ ਨੇ ਸ਼ਹਿਬਾਜ਼ ਢਿੱਲੋਂ ਜੀ ਉਹਨਾਂ ਦੀ ਕਾਫੀ ਅਰਸੇ ਤੋਂ ਬਾਅਦ ਨਜ਼ਮ ਸਾਨੂੰ ਵਸੂਲ ਹੋਈ ਹੈ ਜਿਹੜੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਔਰ ਜਿਸ ਦਾ ਅਨੁਮਾਨ ਹੈ ਹਾਊ ਲੌਂਗ ਵਿਲ ਯੂ ਵੇਟ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਪਿਛਲੇ ਹਫ਼ਤਿਆਂ 'ਚ ਕਿਉਂਕਿ ਸਾਡਾ ਟਰੈਵਲ ਵੀ ਅਰਾਊਂਡ ਰਿਹਾ ਫਰਾਈਡੇ ਪ੍ਰੋਗਰਾਮ ਕਈ ਵਾਰ ਅਸੀਂ ਜ਼ੂਮ ਦੇ ਉੱਤੇ ਕੀਤਾ ਕਈ ਵਾਰ ਮਿਸ ਵੀ ਕੀਤਾ ਔਰ ਇਸੇ ਪੀਰੀਅਡ 'ਚ ਜਦੋਂ ਸਰ ਸ਼ਹਿਬਾਜ਼ ਸਿੰਘ ਢਿੱਲੋਂ ਹੋਰਾਂ ਦੀ ਕੋਈ ਨਜ਼ਮ ਮੈਨੂੰ ਨਹੀਂ ਮਿਲੀ ਮੈਨੂੰ ਫਿਕਰ ਵੀ ਹੋਇਆ ਕਿ ਵੀ ਸਿਹਤਮੰਦ ਹੋਣ ਸਿਹਤਯਾਬੀ ਹੋਏ ਔਰ ਹੁਣ ਉਹਨਾਂ ਦੀ ਨਜ਼ਮ ਵੀ ਆਈ ਔਰ ਅੱਜ ਕਿਉਂਕਿ ਅਸੀਂ ਅੱਜ ਦਾ ਪ੍ਰੋਗਰਾਮ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਕੀਤਾ ਤੇ ਮੈਨੂੰ ਲੱਗਾ ਵੀ ਉਹਨਾਂ ਦੀ ਜਿਹੜੀ ਨਜ਼ਮ ਸਾਨੂੰ ਪਿਛਲੇ ਦਿਨਾਂ 'ਚ ਮਸੂਲ ਹੋਈ ਹੈ ਅਸੀਂ ਉਸ ਨੂੰ ਹੀ ਸ਼ੇਅਰ ਕਰਦੇ ਹਾਂ ਕਿਉਂਕਿ ਇਹ ਵੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਕੌਮ ਨੂੰ ਹਲੂਣਿਆ ਝੰਜੋੜਿਆ ਔਰ ਇਹਨਾਂ 3 ਵਰ੍ਹਿਆਂ ਦੇ ਵਿੱਚ ਖਾਲਿਸਤਾਨ ਮੂਵਮੈਂਟ ਜਿਹੜੀ ਹੈ ਉਹ ਇੰਟਰਨੈਸ਼ਨਲ ਰਡਾਰ 'ਤੇ ਹੈ ਦੂਸਰੇ ਪਾਸੇ ਹਕੂਮਤ ਦੇ ਜ਼ੁਲਮ ਔਰ ਉਹਨਾਂ ਦੀ ਕਹਾਣੀ ਤਾਂ ਉਹੀ ਚੱਲ ਰਹੀ ਹੈ ਬਰਾਬਰ ਉਹਨਾਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਏਜੰਡਾ ਵੀ ਲਗਾਤਾਰਤਾ ਨਾਲ ਹੈ ਪਰ ਮੈਂ ਨਜ਼ਮ ਦੇ ਵਿੱਚ ਹੀ ਬਹੁਤ ਕੁਛ ਉਹਨਾਂ ਨੇ ਕਿਹਾ ਪਰ ਖਾਸ ਤੌਰ 'ਤੇ ਕਿ ਭਾਈ ਕਦੋਂ ਤੱਕ ਅਸੀਂ ਇਸ ਗੁਲਾਮੀ ਨੂੰ ਸਹਾਰਾਂਗੇ ਔਰ ਉਹਨਾਂ ਨੇ ਉਸ ਦਾ ਉਨਵਾਨ ਹੀ ਦਿੱਤਾ ਹੈ ਹਾਊ ਲੌਂਗ ਵਿਲ ਯੂ ਵੇਟ ਇਹ ਕੌਮ ਦੀ ਨੌਜਵਾਨੀ ਨੂੰ ਐਡਰੈਸਡ ਹੈ ਹਾਊ ਲੌਂਗ ਵਿਲ ਯੂ ਵੇਟ ਦਾ ਓਲਡ ਲਾਇਨ ਥੰਡਰਡ ਹਿਜ਼ ਮੇਨ ਸਿਲਵਰਡ ਬਾਈ ਸਟ੍ਰੋਮਸ his eyes carrying the scars of forgotten battles ਹੁਣ ਇਹ ਸ਼ੇਰ ਦੀ ਦਹਾੜ ਹੈ ਸ਼ੇਰ ਕਹਿ ਰਿਹਾ ਜਿਹੜੇ ਪਿੰਜਰਿਆਂ ਦੇ ਵਿੱਚ ਬਹੁਤ ਵਧੀਆ ਜਿਨ੍ਹਾਂ ਨੂੰ ਫੀਡ ਕਰ ਰਹੇ ਨੇ ਸ਼ੇਰਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਆਪਣਿਆਂ ਨੂੰ ਕਹਿ ਰਿਹਾ ਕਿ ਕਦੋਂ ਤੱਕ ਤੁਸੀਂ ਵੇਟ ਕਰੋਗੇ ਇਹ ਉਹ ਸ਼ੇਰ ਹੈ ਹੁਣ ਜਿਹੜਾ ਮੇਨ ਹੈ ਇਹ ਇਨਫੈਕਟ ਜਿਹੜੇ ਗਰਦਨ ਦੇ ਵਾਲ ਹੁੰਦੇ ਨੇ ਸ਼ੇਰ ਦੇ ਉਸ ਦੇ ਲਈ ਵੈਸੇ ਪਸ਼ੂਆਂ ਦੇ ਗਰਦਨ ਦੇ ਵਾਲ ਲਈ ਵੀ ਇਹ ਲਫ਼ਜ਼ ਇਸਤੇਮਾਲ ਹੁੰਦਾ ਹੈ ਪਰ ਉਹ ਚਿੱਟੇ ਹੋਏ ਨੇ ਕਿ ਉਹ ਜਿਹੜਾ ਬੁੱਢਾ ਸ਼ੇਰ ਹੈ ਉਹ ਵੈਟਰਨ ਆਫ ਦਾ ਮੈਨੀ ਬੈਟਲਸ ਜਿਵੇਂ ਕਿਹਾ ਜਾਂਦਾ ਔਰ ਕਈ ਤੂਫਾਨ ਉਹਨੇ ਦੇਖੇ ਨੇ ਔਰ ਉਸ ਦੇ ਦੀਆਂ ਅੱਖਾਂ ਦੇ ਵਿੱਚ ਅਜੇ ਵੀ ਜਿਹੜੀਆਂ ਉਹ ਜੰਗਾਂ ਨੇ ਉਹਨਾਂ ਦੀਆਂ ਯਾਦਾਂ ਨੇ ਹਾਊ ਲੌਂਗ ਵਿਲ ਯੂ ਵੇਟ ਦਾ ਓਲਡ ਲਾਇਨ ਥੰਡਰਡ ਹਿਜ਼ ਮੇਨ ਸਿਲਵਰਡ ਬਾਈ ਸਟੋਰਮਸ his eyes carrying the scars of forgotten battles. How long will you sleep while shadows creep across your land? Can you not hear the axes striking the roots of the forest? Can you not smell the smoke rising from your stolen fields? ਕੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕੁਹਾੜੀਆਂ ਦੇ ਨਾਲ ਤੁਹਾਡਾ ਇੱਕ ਇੱਕ ਦਰਖਤ ਜੰਗਲ ਦਾ ਕੱਟਿਆ ਜਾ ਰਿਹਾ ਇਹ ਹੈ ਕਿਲਿੰਗ ਅੱਡ ਅੱਡ ਤਰੀਕਿਆਂ ਦੇ ਨਾਲ ਉਹ ਡਰੱਗਸ ਹੈ ਐਨਕਾਊਂਟਰ ਨੇ ਕੋਈ ਹੋਰ ਤਰੀਕਾ ਹੈ ਕਿ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿਵੇਂ ਤੁਹਾਡਾ ਜੰਗਲ ਖਾਲੀ ਕੀਤਾ ਜਾ ਰਿਹਾ ਕਿਵੇਂ ਜਿਹੜੀਆਂ ਨੇ ਜਿਹੜਾ ਤੁਹਾਨੂੰ ਜਿਹੜੇ ਤੁਹਾਡੇ ਚੋਰੀ ਕੀਤੇ ਖੇਤਾਂ 'ਚੋਂ ਜਿਹੜੀਆਂ ਅੱਗਾਂ ਲਾ ਕੇ ਜਿਹੜਾ ਧੂੰਆਂ ਉਹਦਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਦਾ ਕਬਜ਼ ਸੈਟ ਸਾਇਲੈਂਟ ਸ਼ੇਰ ਦੇ ਬੱਚੇ ਨੂੰ ਕਬ ਕਹਿੰਦੇ ਨੇ ਉਹ ਚੁੱਪ ਬੈਠੇ ਨੇ ਬੋਰਨ ਇਨਸਾਈਡ ਕੇਜਸ ਕਿਉਂਕਿ ਉਹਨਾਂ ਦਾ ਤਾਂ ਜਨਮ ਹੀ ਜਿਹੜਾ ਹੈ ਉਹ ਉਸ ਕੇਜ ਦੇ ਵਿੱਚ ਹੋਇਆ ਉਸ ਪਿੰਜਰੇ ਦੇ ਵਿੱਚ ਹੋਇਆ ਫੈਡ ਬਾਈ ਹੈਂਡਸ ਨਾਟ ਦੇਅਰ ਓਨ ਉਹਨਾਂ ਨੂੰ ਕੋਈ ਸ਼ੇਰਨੀਆਂ ਨੇ ਤਾਂ ਨਹੀਂ ਦੁੱਧ ਪਿਆਇਆ ਜਾਂ ਉਹਨਾਂ ਨੂੰ ਆਪਣੇ ਹੱਥੀਂ ਖਵਾਇਆ ਉਹ ਤਾਂ ਗੁਲਾਮੀ ਦੇ ਵਿੱਚ ਹੀ ਜੰਮੇ ਨੇ ਟੌਟ ਟੂ ਕਾਲ ਚੇਨਸ ਦਾ ਔਰਨਾਮੈਂਟਸ ਆਫ ਫਰੀਡਮ ਉਹਨਾਂ ਨੂੰ ਤਾਂ ਇਹੀ ਦੱਸਿਆ ਗਿਆ ਕਿ ਇਹ ਜਿਹੜੀਆਂ ਤੁਹਾਡੇ ਕੜੀਆਂ ਨੇ ਬੇੜੀਆਂ ਨੇ ਇਹ ਤਾਂ ਤੁਹਾਡੇ ਗਹਿਣੇ ਨੇ ਦਾ ਓਲਡ ਲਾਇਨ ਸਾਈਡ ਉਹਨੇ ਹੌਕਾ ਭਰਿਆ ਬੁੱਢੇ ਸ਼ੇਰ ਨੇ ਆਈ ਐਮ weary of eating leftovers thrown by smiling keepers. I am weary of watching kings forget their crowns. They tell us we are free, yet every path is guarded. They praise our comfort, yet fear our awakening. They applaud our silence, yet tremble at our roar. ਹੁਣ ਇਹ ਜੋ ਗੁਲਾਮੀ ਦੇ ਸਾਰੇ ਚਿੰਨ੍ਹ ਨੇ ਜੋ ਕਿ ਭਾਈ ਉਹ ਬੈਠੇ ਨੇ ਡੂੰਘਾ ਸਾਹ ਭਰਦਾ ਬੁੱਢਾ ਸ਼ੇਰ ਉਹ ਕਹਿੰਦਾ ਕਿ ਵੀ ਮੈਂ ਥੱਕ ਗਿਆ ਇਹ ਇਹਨਾਂ ਦੇ ਹੱਥਾਂ ਦੇ ਟੁਕੜੇ ਖਾ ਖਾ ਕੇ
ਮੈਨੂੰ ਮੈਂ ਥੱਕ ਗਿਆ ਇਹ ਦੇਖਦੇ ਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਤਾਜ ਰੁਲੇ ਹੋਏ ਨੇ ਉਹਨਾਂ ਨੂੰ ਇਸ ਦਾ ਅਹਿਸਾਸ ਹੀ ਨਹੀਂ ਕਿ ਉਹਨਾਂ ਦੇ ਤਾਜ ਖੋਏ ਗਏ ਨੇ। ਉਹ ਜਿਹੜੇ ਨੇ ਉਹ ਸਾਨੂੰ ਦੱਸਦੇ ਨੇ, ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ, ਕਿ ਭਾਈ ਆਜ਼ਾਦੀ ਕੀ ਹੈ। ਉਹ ਸਾਡੀ ਤਾਰੀਫ ਵੀ ਕਰਦੇ ਨੇ, ਪਰ ਨਾਲ ਦੀ ਨਾਲ ਅਸੀਂ ਕਿਤੇ ਜਾਗ ਨਾ ਜਾਈਏ ਇਸ ਤੋਂ ਖੌਫਜ਼ਦਾ ਵੀ ਨੇ। ਉਹ ਸਾਡੀ ਚੁੱਪ ਨੂੰ ਅਪਲਾਉਡ ਕਰਦੇ ਨੇ, ਪਰ ਸਾਡੀ ਦਹਾੜ ਦੇ ਸਾਹਮਣੇ, ਸਾਡੀ ਭਬਕ ਦੇ ਸਾਹਮਣੇ ਜਿਹੜਾ ਉਹ ਟ੍ਰੈਂਬਲ ਕਰਦੇ ਨੇ। ਹੀ ਪੁਆਇੰਟਡ ਟੁਵਰਡਸ ਦਾ ਜੰਗਲ। ਹੁਣ ਉਹ ਸ਼ੇਰ ਆਪਣੇ ਪੁੱਤਰਾਂ ਨੂੰ, ਸ਼ੇਰਨੀਆਂ ਨੂੰ ਸਮਝਾ ਰਿਹਾ ਹੈ, ਲੁੱਕ ਕੇਅਰਫੁਲੀ ਮਾਈ ਸਨਸ, ਮੇਰੇ ਬੱਚਿਓ ਧਿਆਨ ਨਾਲ ਦੇਖੋ। ਈਚ ਡੇ ਏ ਟਰੀ ਡਿਸਐਪੀਅਰਸ, ਰੋਜ਼ਾਨਾ ਇੱਕ ਦਰਖਤ ਗਾਇਬ ਹੋ ਰਿਹਾ ਹੈ। ਈਚ ਸੀਜ਼ਨ ਐਨਦਰ ਸਟਰੀਮ ਰਨਸ ਡਰਾਈ, ਇਹ ਪਾਣੀਆਂ ਦੀ ਲੁੱਟ, ਕਿ ਹਰ ਸੀਜ਼ਨ ਦੇ ਵਿੱਚ ਇੱਕ ਨਾਲਾ ਸੁੱਕ ਜਾਂਦਾ ਹੈ। ਅੱਛਾ। One day there shall be no flowers to bloom, no fragrance to carry, no rain to kiss the earth। ਜਿਵੇਂ ਸਾਡੇ ਸੋਰਸਿਸ ਨੂੰ ਲੁੱਟਿਆ ਜਾ ਰਿਹਾ, ਇੱਕ ਦਿਨ ਹੋਏਗਾ ਕੋਈ ਫੁੱਲ ਨਹੀਂ ਖਿੜੇਗਾ, ਕੋਈ ਖੁਸ਼ਬੂ ਚਾਰ ਚੁਫੇਰੇ ਨਹੀਂ ਹੋਏਗੀ, ਉਹ ਪਾਣੀ ਦੀਆਂ ਬੂੰਦਾਂ ਵੀ ਜਿਹੜੀਆਂ ਮੀਂਹ ਦੀਆਂ ਨੇ ਉਹ ਧਰਤੀ ਨੂੰ ਨਹੀਂ ਚੁੰਮਣਗੀਆਂ, ਮਤਲਬ ਅਸੀਂ ਬਿਲਕੁਲ ਇੱਕ ਡੈਜ਼ਰਟ ਬਣ ਜਾਵਾਂਗੇ। ਅੱਛਾ। The jungle shall become a desert, and when that day arrives you will search for yourselves and find only strangers। ਤੁਹਾਡੀ ਡੈਮੋਗ੍ਰਾਫੀ ਬਦਲੀ ਹੋਏਗੀ, ਤੁਸੀਂ ਉਸ ਮੌਕੇ ਦੇ ਉੱਤੇ ਦੇਖੋਗੇ ਵੀ ਤੁਹਾਡਾ ਆਪਣਾ ਕੌਣ ਹੈ, ਪਰ ਸਭ ਅਜਨਬੀ ਹੋਣਗੇ। His voice became fire, ਉਹਦੀ ਆਵਾਜ਼ ਦੇ ਵਿੱਚ ਜਿਹੜੀ ਹੈ ਅੱਗ ਵਾਲੀ ਤੇਜ਼ੀ ਆਈ। They have altered the songs, rewritten the stories, painted over the memories। They have taught you to forget your ancestors and laugh at your own reflection। ਉਹਨਾਂ ਨੇ ਤੁਹਾਡੇ ਗੀਤ ਬਦਲ ਦਿੱਤੇ ਨੇ, ਤੁਹਾਡੀਆਂ ਕਹਾਣੀਆਂ ਦੁਬਾਰਾ ਲਿਖੀਆਂ ਨੇ ਆਪਣੇ ਢੰਗ ਨਾਲ, ਤੁਹਾਡੀਆਂ ਯਾਦਾਂ ਦੇ ਉੱਤੇ ਜਿਹੜਾ ਉਹ ਉਹਨਾਂ ਨੇ ਪੋਚਾ ਫੇਰ ਦਿੱਤਾ ਹੈ। ਉਹ ਤੁਹਾਨੂੰ ਚਾਹੁੰਦੇ ਨੇ ਵੀ ਤੁਸੀਂ ਆਪਣੇ ਬਜ਼ੁਰਗਾਂ ਨੂੰ ਭੁੱਲ ਜਾਓ ਤੇ ਆਪਣੀ ਹੋਂਦ ਦੇ ਉੱਤੇ ਜਿਹੜਾ ਰਸ਼ਕ ਕਰਨ ਦੀ ਥਾਂ ਹੱਸੋ ਕਿ ਅਸੀਂ ਕਿੰਨੇ ਨਕੰਮੇ ਆ। ਜਿਵੇਂ ਉਹ ਚੰਡੀਗੜ੍ਹ ਦਾ ਮੇਅਰ ਕਿਤੇ ਆਸਟ੍ਰੇਲੀਆ ਜਾ ਕੇ ਕਹਿੰਦਾ ਵੀ ਬਲੱਡੀ ਫੂਲਸ। ਸੋ ਇਹ ਤੁਸੀਂ ਆਪਣੇ ਆਪ ਨੂੰ ਹੀ ਨਿੰਦੀ ਜਾਓ ਤੇ ਜੀ ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ, ਇਸ ਲਈ ਸਾਡੇ ਨਾਲ ਇਵੇਂ ਹੋ ਰਿਹਾ। ਅੱਛਾ। ਯੈਟ ਸਟਿਲ ਯੂ ਹੈਜ਼ੀਟੇਟ, ਵੀ ਤੁਹਾਡਾ ਹਾਲ ਹੈ ਫਿਰ ਵੀ ਅਜੇ ਤੁਸੀਂ ਆਜ਼ਾਦੀ ਦੇ ਲਈ ਜਿਹੜਾ ਉਹ ਹਿਚਕਿਚਾਹਟ ਦਿਖਾ ਰਹੇ ਹੋ। ਸਟਿਲ ਯੂ ਵੇਟ ਫॉर ਵਾਟ, ਕਿਹਦੀ ਇੰਤਜ਼ਾਰ ਕਰ ਰਹੇ ਹੋ। ਦ ਮਾਊਂਟੇਨਸ ਈਕੋਡ, ਜਦੋਂ ਸ਼ੇਰ ਨੇ ਦਹਾੜ ਮਾਰੀ ਫॉर ਵਾਟ, ਤੇ ਜਿਵੇਂ ਤੁਸੀਂ ਕਦੇ ਪਹਾੜਾਂ 'ਚ ਜਾਓ ਤੇ ਜੋ ਤੁਸੀਂ ਬੋਲਦੇ ਹੋ ਉਹੀ ਆਵਾਜ਼ ਤੁਹਾਨੂੰ ਵਾਪਸ ਆਉਂਦੀ, ਐਕੋ ਉਹਨੂੰ ਹੀ ਕਹਿੰਦੇ ਨੇ, ਉਹੀ ਜਿਹੜੀ ਹੈ। ਉਹਨਾਂ ਨੇ ਕਿਹਾ ਦ ਮਾਊਂਟੇਨਸ ਐਕੋਡ ਫॉर ਵਾਟ, ਦ ਰਿਵਰਸ ਐਕੋਡ ਫॉर ਵਾਟ, ਦਰਿਆਵਾਂ 'ਚੋਂ ਵੀ ਆਵਾਜ਼ ਆਈ ਫॉर। ਦ ਲਾਇਨ ਰੋਜ਼, ਸ਼ੇਰ ਖੜਾ ਹੋਇਆ। ਆਈ ਫੀਅਰ ਨਾਟ ਫॉर ਮਾਈ ਸੈਲਫ, ਮਾਈ ਬੈਟਲਸ ਆਰ ਨੀਅਰਲੀ ਡਨ, ਆਈ ਫੀਅਰ ਫॉर ਦ ਫੇਸਿਸ ਆਫ ਚਿਲਡਰਨ ਯੈਟ ਅਨਬੋਰਨ। ਮੈਨੂੰ ਆਪਣਾ ਕੋਈ ਨਹੀਂ ਹੈ, ਮੈਂ ਆਪਣੀਆਂ ਜੰਗਾਂ ਲੜੀਆਂ ਨੇ, ਜਿੱਤੀਆਂ ਨੇ, ਪਰ ਮੈਂ ਤਾਂ ਉਹਨਾਂ ਦਾ ਵੀ ਫਿਕਰ ਕਰਦਾ ਜਿਹੜੇ ਅਜੇ ਜੰਮੇ ਹੀ ਨਹੀਂ ਹੈ, ਵੀ ਉਹਨਾਂ ਨੇ ਕਿਸ ਚੋਂ ਗੁਜ਼ਰਨਾ। ਇਫ ਯੂ ਰਿਮੇਨ ਅਸਲੀਪ ਦੇ ਸ਼ੈਲ ਨੈਵਰ ਨੋ ਦ ਸਟਰੈਂਥ ਆਫ ਲਾਇਨਸ। ਜੇ ਸੁੱਤੇ ਰਹੇ ਤਾਂ ਸ਼ੇਰਾਂ ਦੇ ਤਾਕਤ ਨੂੰ ਉਹ ਕਿਵੇਂ ਜਿਹੜਾ ਉਹ ਉਸ ਨੂੰ ਉਹ ਸਮਝਣਗੇ। ਦੇ ਸ਼ੈਲ ਇਨਹੈਰਿਟ ਦ ਕਨਿੰਗ ਆਫ ਫੋਕਸਿਸ, ਦ ਫੀਅਰ ਆਫ ਡੌਗਸ, ਦ ਹੰਗਰ ਆਫ ਵੁਲਫਸ। ਜੇ ਤੁਸੀਂ ਰਹੇ ਤੇ ਉਹਨਾਂ ਦੇ ਵਿੱਚ ਜਿਹੜੇ ਤੁਹਾਡੇ ਆਫਸਪ੍ਰਿੰਗਸ ਦੇ ਵਿੱਚ, ਤੁਹਾਡੀਆਂ ਨਸਲਾਂ ਦੇ ਵਿੱਚ ਸ਼ੇਰਾਂ ਵਾਲੇ ਗੁਣ ਨਹੀਂ ਹੋਣਗੇ, ਉਹਨਾਂ ਦੇ ਵਿੱਚ ਤੁਹਾਡੀ ਲੂੰਬੜੀਆਂ ਵਾਲੀ ਚਲਾਕੀ, ਕੁੱਤਿਆਂ ਵਾਲਾ ਡਰ ਤੇ ਭੇੜੀਆਂ ਵਾਲੀ ਭੁੱਖ, ਇਹ ਤੁਹਾਡਾ ਵਿਰਸਾ ਹੋਏਗਾ। ਦ ਬਲੱਡ ਆਫ ਕਰੇਜ ਵਿਲ ਬਿਕਮ ਏ ਫੇਡਿੰਗ ਲੈਜੈਂਡ, ਹੌਸਲਾ ਤੁਹਾਡਾ ਗਾਇਬ ਹੋ ਜਾਏਗਾ। ਦੈਨ ਹਿਜ਼ ਰੋਰ ਸ਼ੁਕ ਦ ਵੈਲੀ ਰਾਈਜ਼, ਉਹ ਸਾਰੀ ਵਾਦੀ ਦੇ ਵਿੱਚ ਇੱਕ ਚੰਚਨਾਹਟ ਛਿੜੀ, ਉੱਚੀ ਆਵਾਜ਼ ਕੇ ਖੜੇ ਹੋ। ਰਾਈਜ਼ ਬਿਫੋਰ ਦ ਫੋਰੈਸਟ ਫਾਲਸ, ਰਾਈਜ਼ ਬਿਫੋਰ ਯੋਰ ਨੇਮ ਇਜ਼ ਫॉरगॉटन, ਰਾਈਜ਼ ਬਿਫੋਰ ਯੋਰ ਹਿਸਟਰੀ ਬਿਕਮਸ ਏ ਫੁੱਟਨੋਟ ਰਿਟਨ ਬਾਈ ਅਨਦਰ ਹੈਂਡ। ਇਸ ਤੋਂ ਪਹਿਲਾਂ ਕਿ ਤੁਹਾਡਾ ਇਤਿਹਾਸ ਖਤਮ ਹੋ ਜਾਏ, ਤੁਹਾਡਾ ਜੰਗਲ ਤਬਾਹ ਹੋ ਜਾਏ, ਤੁਹਾਡੀ ਜਿਹੜੀ ਹੈ ਉਹ ਤੁਹਾਡਾ ਸਮੁੱਚਾ ਇਤਿਹਾਸ ਥੱਲੇ ਇੱਕ ਫੁੱਟਨੋਟ ਬਣ ਕੇ ਰਹਿ ਜਾਏ ਹਿਸਟਰੀ ਦੇ।
sharpen your minds before your claws, strengthen your character before your fangs, let wisdom guide your courage and truth guide your strength. Sharpen your minds before your claws. ਤੁਸੀਂ ਜਿਹੜੇ ਆਪਣੇ ਪੰਜੇ ਨੇ, ਕਲੌ ਨੇ, ਉਹਨਾਂ ਨੂੰ ਸ਼ਾਰਪ ਕਰਨ ਤੋਂ ਪਹਿਲਾਂ ਆਪਣੇ ਦਿਮਾਗਾਂ ਨੂੰ ਤੇਜ਼ ਕਰੋ। ਸ਼ਾਰਪਨ ਯੋਰ ਕਰੈਕਟਰ ਬਿਫੋਰ ਯੋਰ ਫੈਂਗਸ, ਆਪਣੇ ਪਰ ਖਿਲਾਰਨ ਤੋਂ ਪਹਿਲਾਂ ਆਪਣੇ ਕਰੈਕਟਰ ਨੂੰ ਮਜ਼ਬੂਤ ਕਰੋ। ਵਿਜ਼ਡਮ ਔਰ ਤੁਹਾਡੇ ਹੌਸਲੇ ਨੂੰ ਗਾਈਡ ਕਰੇ, ਐਵੇਂ ਜਜ਼ਬਾਤੀ ਹੋ ਕੇ ਜਾਂ ਦੂਸਰਾ ਤੁਸੀਂ ਨਾ ਡਿਗੋ। ਐਂਡ ਟਰੂਥ ਗਾਈਡ ਯੋਰ ਸਟਰੈਂਥ, ਤੁਹਾਡੀ ਤਾਕਤ ਦੀ ਰਹਿਨੁਮਾਈ ਸੱਚ ਕਰੇ, ਤੁਹਾਡੇ ਪੱਲੇ ਸੱਚ ਹੋਏ। ਜੀ। ਗਾਰਡ ਯੋਰ ਲੈਂਗੁਏਜ, ਗਾਰਡ ਯੋਰ ਹੈਰੀਟੇਜ, ਗਾਰਡ ਯੋਰ ਆਨਰ, ਗਾਰਡ ਯੋਰ ਹੋਮਲੈਂਡ। ਆਪਣੀ ਜ਼ਬਾਨ ਨੂੰ ਉਸ ਦੀ ਰੱਖਿਆ ਕਰੋ, ਆਪਣੇ ਵਿਰਸੇ ਦੀ ਰੱਖਿਆ ਕਰੋ, ਆਪਣਾ ਮਾਣ ਸਵੈਮਾਣ ਜਿਹੜਾ ਜਿਹਨੂੰ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਬਿਰਧ ਕੀ, ਕਿ ਜਦੋਂ ਅਸੀਂ ਕਿ ਲਾਜ ਹੈ ਕਿ ਅਕਾਲ ਪੁਰਖ ਇਹ ਸਾਡਾ ਬਿਰਧ ਹੈ, ਆਨਰ ਹੈ ਖਾਲਸਾ ਦਾ। ਇਸ ਨੂੰ ਅਸੀਂ ਰੱਬ ਨੂੰ ਕਹਿੰਦੇ ਹਾਂ ਕਿ ਭਾਈ ਇਹ ਤੇਰਾ ਦਿੱਤਾ ਹੋਇਆ, ਤੂੰ ਹੈ ਅਕਾਲ ਪੁਰਖ ਕੀ ਫੌਜ ਦਾ ਕਮਾਂਡਰ ਇਨ ਚੀਫ, ਤੇ ਇਸ ਬਿਰਧ ਦੀ ਲਾਜ ਰੱਖਣੀ ਹੈ। ਸੋ ਗਾਰਡ ਯੋਰ ਆਨਰ, ਗਾਰਡ ਯੋਰ ਹੋਮਲੈਂਡ, ਆਪਣੀ ਪਿਤਰੀ ਭੂਮੀ ਨੂੰ, ਆਪਣੀ ਮਾਂ ਭੂਮੀ ਨੂੰ, ਇਸ ਨੂੰ ਦੀ ਰੱਖਿਆ ਕਰੋ। ਫॉर no keeper will preserve what belongs to lions, no stranger will protect what you abandon। ਤੁਸੀਂ ਛੱਡ ਕੇ ਨਿਕਲ ਜਾਓਗੇ, ਕਿਸੇ ਅਜਨਬੀ ਨੇ ਉਸ ਨੂੰ ਨਹੀਂ ਸਾਂਭਣਾ ਹੈ। ਕੋਈ ਵੀ ਜਿਹੜਾ ਕੀਪਰ ਹੈ ਉਹ ਉਸ ਦਾ ਵਾਰਿਸ ਨਹੀਂ ਬਣ ਸਕਦਾ ਜੋ ਸ਼ੇਰਾਂ ਦੀ ਵਿਰਾਸਤ ਹੈ। The jungle belongs to those who love it, to those who defend it, to those who dare to sacrifice for it। ਕਿ ਇਹ ਧਰਤੀ, ਕਿਉਂਕਿ ਉਹਨਾਂ ਨੇ ਮੈਟਾਫੋਰ ਯੂਜ਼ ਕੀਤਾ ਜੰਗਲ ਦਾ, ਕਿ ਇਹ ਧਰਤੀ ਉਹਨਾਂ ਦੀ ਹੈ ਜਿਹੜੇ ਇਸ ਨੂੰ ਪਿਆਰ ਕਰਦੇ ਨੇ, ਜਿਹੜੇ ਇਸ ਦੀ ਰੱਖਿਆ ਲਈ ਆਪਾ ਕੁਰਬਾਨ ਕਰਨ ਨੂੰ ਤਿਆਰ ਨੇ। The cubs stood, ਜਿਹੜੇ ਸ਼ੇਰ ਦੇ ਬੱਚੇ ਨੇ ਉਹ ਖੜੇ ਹੋ ਗਏ। The fear in their hearts began to melt into resolve, ਜਿਹੜਾ ਉਹਨਾਂ ਦੇ ਅੰਦਰਲਾ ਡਰ ਸੀ ਉਹ ਇੱਕ ਪ੍ਰਣ ਦੇ ਵਿੱਚ, ਵਚਨਬੱਧਤਾ ਦੇ ਵਿੱਚ ਜਿਹੜਾ ਹੈ ਉਹ ਕਨਵਰਟ ਹੋਣਾ ਸ਼ੁਰੂ ਹੋ ਗਿਆ। ਐਂਡ ਐਜ਼ ਦਾ ਫਸਟ ਰੋਰ ਐਸਕੇਪਡ देयर ਯੰਗ ਥਰੋਟਸ, ਜਿਹੜੇ ਸੁੱਤੇ ਪਏ ਸੀ, ਜਿਨ੍ਹਾਂ ਨੂੰ ਭਬਕ ਦਾ ਵੀ ਅਹਿਸਾਸ ਨਹੀਂ ਸੀ, ਉਹਨਾਂ ਦੀ ਜਿਹੜੀਆਂ ਜਵਾਨ ਗਲਿਆਂ 'ਚੋਂ ਜਿਹੜੀ ਹੈ ਪਹਿਲੀ ਭਬਕ ਆਈ। ਦ ਸਲੀਪਿੰਗ ਫੋਰੈਸਟ ਸਟਰਡ, ਦ ਵਿੰਡਸ ਚੇਂਜਡ ਡਾਇਰੈਕਸ਼ਨ ਐਂਡ ਦ ਓਲਡ ਲਾਇਨ ਸਮਾਈਲਡ। ਕਿ ਜਿਉਂ ਹੀ ਉਹ ਸ਼ੇਰ ਦੇ ਬੱਚੇ ਉੱਠੇ, ਉਹਨਾਂ ਨੇ ਭਬਕ ਮਾਰੀ, ਜਿਹੜਾ ਸਾਰਾ ਜੰਗਲ ਜਿਹੜਾ ਸੁੱਤਾ ਪਿਆ ਸੀ ਉਹ ਹਿੱਲਿਆ, ਹਵਾਵਾਂ ਦਾ ਰੁਖ ਬਦਲਿਆ, ਔਰ ਬੁੱਢਾ ਸ਼ੇਰ ਜਿਹੜਾ ਹੈ ਉਹ ਮੁਸਕਰਾ ਰਿਹਾ। ਫॉर ਹੀ ਨਿਊ, ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਹੈ ਇਹ ਨੇਸ਼ਨ ਸਰਵਾਈਵਸ ਨਾਟ ਵੈਨ ਇਟਸ ਯੂਥ ਲਰਨ ਟੂ ਓਬੇ ਬਟ ਵੈਨ ਦੇ ਲਰਨ ਟੂ ਸਟੈਂਡ। ਕਿ ਉਦੋਂ ਹੀ ਜਿਹੜਾ ਕੋਈ ਮੁਲਕ, ਕੋਈ ਕੌਮ ਸਰਵਾਈਵ ਕਰਦੀ ਹੈ, ਇਹ ਨਹੀਂ ਕਿ ਉਸ ਦੇ ਜਿਹੜੇ ਨੇ ਉਹ ਇੱਕ ਗੁਲਾਮੀ, ਆਗਿਆਕਾਰਤਾ ਵਾਲੀ ਗੁਲਾਮੀ ਕਬੂਲਣ, ਪਰ ਜਦੋਂ ਉਹ ਦੇ ਲਰਨ ਟੂ ਸਟੈਂਡ, ਉਹਨਾਂ ਨੂੰ ਇਹ ਸਮਝ ਆਇਆ ਵੀ ਉਹਨਾਂ ਨੇ ਖੜੇ ਹੋਣਾ। ਸੋ ਟੈਲ ਮੀ ਯੰਗ ਲਾਇਨ, ਉਹ ਕਹਿੰਦੇ ਨੇ ਹਾਊ ਲੌਂਗ ਵਿਲ ਯੂ ਵੇਟ, ਕਿੰਨੀ ਕੁ ਦੇਰ ਹੋਰ। ਬਿਲਕੁਲ। ਦ ਡਾwn ਇਜ਼ ਆਲਰੇਡੀ ਨੌਕਿੰਗ ਐਟ ਦ ਗੇਟਸ ਆਫ ਯੂਰ ਕਰੇਜ, ਦ ਲਾਇਨ ਰੋਜ਼। ਕਿ ਸਵੇਰ, ਸਜਰੀ ਸੂਹੀ ਸਵੇਰ ਆਜ਼ਾਦੀ ਦੀ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਸ਼ੇਰ ਖੜਾ ਹੋ ਗਿਆ ਇਸ ਸਾਰੇ ਨੂੰ ਦੇਖ ਕੇ, ਜਦੋਂ ਬੱਚੇ ਜਿਹੜੇ ਨੇ ਉਹ ਪੂਰੀ ਭਬਕ ਦੇ ਨਾਲ ਖਲੋਂਦੇ ਨੇ। ਦ ਲਾਇਨ ਰੋਜ਼, ਆਈ ਐਮ ਸ਼ੋਰ ਯੂ ਆਰ ਦ ਵਿਨਰਸ, ਆਈ ਐਮ ਸ਼ੋਰ ਯੂ ਵਿਲ ਵਿਨ ਦ ਫਰੀडम ਨਾਓ, ਆਈ ਐਮ ਸ਼ੋਰ ਆਈ ਐਮ ਦ ਵਿਨਰ, ਆਈ ਐਮ ਸ਼ੋਰ ਗੁਰੂ ਇਜ਼ ਸਟੈਂਡਿੰਗ ਬਾਈ ਅਸ। ਕਿ ਭਾਈ ਅਸੀਂ ਹੁਣ ਜਿੱਤਾਂਗੇ। ਮੈਂ ਇਸ ਗੱਲ ਦਾ ਮੈਨੂੰ ਯਕੀਨ ਹੈ ਕਿ ਤੁਸੀਂ ਆਜ਼ਾਦੀ ਹਾਸਲ ਕਰੋਗੇ। ਬਿਲਕੁਲ, ਮੈਂ ਜਿਹੜਾ ਹੈ ਉਹ ਅਸੀਂ ਵਿਨਰ ਹੋਵਾਂਗੇ, ਕਿਉਂਕਿ ਗੁਰੂ ਇਜ਼ ਸਟੈਂਡਿੰਗ ਬਾਈ ਅਸ। ਬਿਲਕੁਲ, ਗੁਰੂ ਸਾਡੇ ਨਾਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਬਸਰਾਜ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਮਾਈ ਪਰਮਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਰਣਜੋਤ ਸਿੰਘ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਵੀ,
और फिर इस तरह अमर चावल जी भी, और फिर इस तरह विकास गुज्जर जी भी, डॉक्टर साहब एंड नीलम कौर जी, अस्सलाम वालेकुम एंड सत श्री अकाल, खालसा जिंदाबाद, जिंदाबाद सलाम। जिंदाबाद। खालसा फौजी जी भी खालसा जिंदाबाद कहते ने, अमरजीत सैनी जी भी, और शाहजाद जावेद जिहड़े ने वो भी कहते टॉप रेटेड एनालिसिस बाय डॉक्टर साहब, थैंक्स, मे अल्लाह गिव यू लॉन्ग लिव एंड प्रोटेक्ट फ्रॉम द एनिमी। बहुत शुक्रिया शाहिद जी, रब ਤੁਹਾਨੂੰ खुश रखे। और फिर कहते हैं कि व्यूअर्स रिक्वेस्टेड टू सपोर्ट टीवी 84 बाय लाइक एंड मैक्सिमम शेयर्स इन देयर फ्रेंड्स, दिस आल्सो वे ऑफ सपोर्ट। हाँ बिल्कुल, शाहिद साहब ने ठीक फरमाया कि ਤੁਸੀਂ ਲਾਈਕ ਕਰਦੇ ਹੋ, ਅੱਗੇ ਭੇਜਦੇ ਹੋ, ਕਮੈਂਟ ਕਰਦੇ ਹੋ, ਉਹਦੇ ਨਾਲ ਜਿਹੜਾ ਉਹਨਾਂ ਨੇ ਐਲਗੋਰਿਦਮ ਸੈੱਟ ਕੀਤਾ ਹੋਇਆ ਹੈ ਸਾਨੂੰ ਬਿਲਕੁਲ ਬਾਹਰ ਕਰਨ ਦਾ, ਉਹ ਟੁੱਟਦਾ ਹੈ। ਸੋ ਇਹਦੇ 'ਚ ਕੁਛ ਨਹੀਂ ਲੱਗਦਾ, ਜਸਟ ਇੱਕ ਕਲਿੱਕ ਹੈ। ਔਰ ਇਹ ਵੀ ਅਸੀਂ ਦੱਸਦੇ ਹੈ ਕਿ TV 84 USA ਵੀ ਚੈਨਲ ਜਿਹੜਾ ਕਿ ਸੋ ਫਾਰ ਇੰਡੀਆ 'ਚ ਦੇਖਿਆ ਜਾਂਦਾ ਹੈ, ਤੁਸੀਂ ਇੱਧਰ ਵੀ ਦੇਖੋ, ਉਹਨੂੰ ਸ਼ੇਅਰ ਕਰੋ, ਲਾਈਕ ਕਰੋ, ਉਧਰ ਵੀ ਜਿਹੜਾ TV 84 USA ਨੂੰ ਵੀ ਪ੍ਰਮੋਟ ਕਰੋ। ਬਿਲਕੁਲ। ਫਿਰ ਸ਼ੇਖ ਜਿਹੜੇ ਨੇ ਉਹ ਵੀ ਸ਼ਾਹਜਾਦ ਜਿਹੜੇ ਨੇ ਉਹ ਵੀ ਕਹਿੰਦੇ ਪਾਕਿਸਤਾਨ ਤੇ ਖਾਲਿਸਤਾਨ ਜ਼ਿੰਦਾਬਾਦ, जिंदाबाद जिंदाबाद। मोहम्मद याकूब जी कहते बहुत शुक्रिया डॉक्टर साहब, और मिस नीलम लव खालिस्तान, लव कश्मीर एंड ऑफ कोर्स लव पाकिस्तान। बहुत शुक्रिया याकूब जी। हसन खान जी ਜਿਹੜੇ लव फ्रॉम पाकिस्तान एंड खालिस्तान ਵਾਲਿਆਂ ਨੂੰ ਕਹਿੰਦੇ ਸਲਾਮ ਤੇ ਚੜ੍ਹਦੀ ਕਲਾ। ਔਰ ਫਿਰ ਕਹਿੰਦੇ ਕਿ ਚੜ੍ਹਦੀ ਕਲਾ, ਸਲਾਮ, ਥੈਂਕ ਯੂ। ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਜ਼ਬਰਦਸਤ ਬਹੁਤ ਸੋਹਣੇ ਹੋ, ਰੱਬ ਬੁਰੀਆਂ ਨਜ਼ਰਾਂ ਤੋਂ ਤੁਹਾਨੂੰ ਬਚਾਏ, ਆਮੀਨ। ਸ਼ੁਕਰੀਆ। ਅਸੀਂ ਤਾਂ ਪਹਿਲਾਂ ਹੀ ਤੁਹਾਡੇ ਸੁਨੱਖੇ ਪੰਚੋਂ ਹੀ ਅਸੀਂ ਆਪਣੀ ਖੂਬਸੂਰਤੀ ਕੱਢਦੇ ਹਾਂ। ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਫਿਰ ਕਹਿੰਦੇ ਨੇ ਕਿ ਪੂਰੀ ਦੁਨੀਆ ਬਹੁਤ ਕਹਿੰਦੇ ਪੂਰੀ ਦੁਨੀਆ ਹੁਣ ਭਾਰਤ ਦੀ ਵੰਡ ਚਾਹੁੰਦੀ ਹੈ, ਔਰ ਫਿਰ ਕਹਿੰਦੇ ਨੇ ਨਾਰੇ ਮਾਰੋ ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਸਿੰਘ ਖਾਲਸਾ ਜੀ ਵੀ ਔਰ ਘੁਸਕੇ ਜੀ ਵੀ ਕਹਿੰਦੇ ਨੇ ਫਤਿਹ ਬੁਲਾ ਕੇ ਕਿ ਖਾਲਸਾ ਜ਼ਿੰਦਾਬਾਦ ਐਂਡ ਫੈਂਟੈਸਟਿਕ ਪੋਮ, always loved poetry by ਢਿੱਲੋਂ ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ। ਬਿਲਕੁਲ। ਔਰ ਗਬਰੂ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਡਾਕਟਰ ਸਾਹਿਬ, ਵੀ ਨੀਡ ਟੂ ਹੈਵ ਆਵਰ ਓਨ ਇੰਟੈਲੀਜੈਂਸ ਐਂਡ ਡਾਟਾ ਪ੍ਰੀਜ਼ਰਵੇਸ਼ਨ ਸੈਂਟਰਸ। ਠੀਕ ਕਹਿ ਰਹੇ ਹੋ ਤੁਸੀਂ, ਪਰ ਇਹ ਹੈ ਕਿ ਵੀ ਇਸ ਦੇ ਲਈ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਪਰ ਇਹ ਬੇਸਿਕ ਨੇ ਚੀਜ਼ਾਂ ਜਿਹੜੀਆਂ ਸਾਨੂੰ ਜਿਹੜੀਆਂ ਸਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਨੇ। ਹਾਂਜੀ। ਔਰ ਜਸਵੀਰ ਬਰਾਜ ਵੀ ਫਤਿਹ ਬੁਲਾਉਂਦੇ ਨੇ ਐਂਡ ਕਹਿੰਦੇ ਨੇ ਕਿ ਬਹੁਤ ਬਹੁਤ ਧੰਨਵਾਦ ਜੀ, ਕਹਿੰਦੇ ਨਿੱਜਰ BC ਸਰੀ ਵੱਲੋਂ ਖਾਲਸਾ ਜ਼ਿੰਦਾਬਾਦ, ਔਰ ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਹਾਂਜੀ ਫਿਰ ਇਸ ਤਰ੍ਹਾਂ ਅਜੇਪਾਲ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, ਪ੍ਰਾਊਡ ਆਫ ਕਹਿੰਦੇ ਨੇ ਸਿੱਖ। ਔਰ ਹੁਣ ਆਪਾਂ TV 84 USA ਤੇ ਵੀ ਆਪਣੇ ਵਿਊਅਰਸ ਦੇ ਮੈਸੇਜ ਦੇਖਣ ਜਾ ਰਹੇ ਹਾਂ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਮੇਰੇ ਖਿਆਲ ਵਿੱਚ ਕੋਈ ਦੂਸਰਾ ਪੇਅਰ ਹੋ ਗਿਆ, ਜੇ ਤੁਹਾਡੇ ਕੋਲ ਹੋਇਆ ਇੱਕ ਮਿੰਟ ਤੁਸੀਂ ਜਰਾ ਸਟਾਰਟ ਕਰ ਦਿਓ। ਹਾਂਜੀ, ਗੁਰਜੀਤ ਸਿੰਘ, ਧਰਮ ਸਿੰਘ, ਸੋਹਨਮਾਲ, ਜਗਦੇਵ ਸਿੰਘ, ਉਹਨਾਂ ਦੇ 2-3 ਮੈਸੇਜ ਨੇ। ਟੋਨੀ ਢੀਂਡਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਗਦੇਵ ਸਿੰਘ ਜੀ ਕਹਿੰਦੇ ਕੋਟ ਕੋਟ ਪ੍ਰਣਾਮ ਜਿਹੜੇ ਸ਼ਹੀਦਾਂ ਨੂੰ, ਔਰ ਸੁਖਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਦੇਸ਼ ਪੰਜਾਬ ਜੀ ਵੀ ਜਿਹੜੇ ਨੇ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਕਿ ਕੀ ਕਹਿੰਦੇ ਨੇ ਬੁੱਕੀ ਗਿੱਲ ਵੀਰ ਨੂੰ ਇੱਕ ਮੇਰਾ ਸੁਣਿਆ ਕਿ ਭਾਈ ਸਾਹਿਬ ਜਦੋਂ ਖਾਲਿਸਤਾਨ ਬਣ ਗਿਆ ਤੁਸੀਂ ਖਾਲਿਸਤਾਨ ਵਿੱਚ ਹੋਵੋਗੇ ਕਿ ਕੀ ਕਹਿੰਦੇ ਗੰਦਸਤਾਨ ਵਿੱਚ ਚਲੇ ਜਾਓਗੇ। ਦੇਖੋ ਉਹਨਾਂ ਨੇ ਰੈਫਰ ਕੀਤਾ ਰਣਜੀਤ ਸਿੰਘ ਗਿੱਲ, ਉਹਨਾਂ ਦਾ ਨਿਕਨੇਮ ਕੁੱਕੀ ਗਿੱਲ ਹੈ। ਹਾਂਜੀ। ਕਿਸੇ ਵੇਲੇ ਕੁੱਕੀ ਗਿੱਲ ਔਰ ਸੁਖਵਿੰਦਰ ਸਿੰਘ ਜਿਹਨਾਂ ਨੂੰ ਕੁੱਕੀ ਸੁੱਖੀ ਕਹਿੰਦਾ ਸੀ 12-13 ਸਾਲ ਨਿਊਯਾਰਕ ਦੀ ਜੇਲ੍ਹ ਦੇ ਵਿੱਚ ਰਹੇ। ਐਕਸਟ੍ਰੈਡੀਸ਼ਨ ਲਲਿਤ ਮਾਕਨ ਕੇਸ ਦੇ ਵਿੱਚ ਇਹਨਾਂ ਦੀ ਹੋਈ, ਇੰਡੀਅਨ ਗਵਰਨਮੈਂਟ ਨੇ ਕੀਤਾ। ਮੈਨੂੰ ਇੱਥੇ 1992 ਤੋਂ ਲੈ ਕੇ ਉਹਨਾਂ ਦੇ ਨਾਲ ਮੁਲਾਕਾਤਾਂ ਦਾ ਅਕਸਰ ਮੌਕਾ ਵੀ ਬਣਦਾ ਰਿਹਾ, ਪਰ ਜਾ ਕੇ ਜਿਹੜਾ ਜਦੋਂ ਦੋਨੋਂ ਭਾਵੇਂ ਵੀਰ ਬਾਹਰ ਆ ਗਏ, ਸੁਖਵਿੰਦਰ ਸਿੰਘ ਤਾਂ ਆਪਣੀ ਪਰਸਨਲ ਲਾਈਫ ਕੁਆਇਟਲੀ ਜਿਉਂਦੇ ਨੇ, ਲੇਕਿਨ ਰਣਜੀਤ ਸਿੰਘ ਗਿੱਲ ਉਹਨਾਂ ਨੇ ਜਿਸ ਕਿਸਮ ਦਾ ਸੋਸ਼ਲ ਮੀਡੀਆ ਦੇ ਉੱਤੇ ਜੋ ਲਾਈਨ ਲਈ ਹੋਈ ਹੈ ਉਹ ਕਾਫੀ ਜਿਹੜੀ ਹੈ ਤਕਲੀਫਦੇਹ ਹੈ, ਕਿਉਂਕਿ ਇਹ ਠੀਕ ਹੈ ਵੀ ਹਰ ਇੱਕ ਦੀਆਂ ਜ਼ਿੰਦਗੀ ਦੀਆਂ ਆਪਣੀਆਂ ਫਰਸਟ੍ਰੇਸ਼ਨਸ ਵੀ ਨੇ। ਕਈ ਵਾਰੀ ਕਈ ਚੀਜ਼ਾਂ ਤੁਸੀਂ ਦੇਖਦੇ ਹੋ ਤੁਹਾਨੂੰ ਲੱਗ ਵੀ ਰਿਹਾ ਹੁੰਦਾ, ਪਰ ਜਦੋਂ ਤੁਸੀਂ ਜਿਸ ਕਾਜ਼ ਦੇ ਲਈ ਇੰਨਾ ਖੂਨ ਡੁੱਲਿਆ ਔਰ ਜਿਸ ਦੇ ਲਈ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ 12 ਸਾਲ ਇੱਥੇ ਗੁਜ਼ਾਰੇ, ਉੱਥੇ ਵੀ ਮੇਰਾ ਖਿਆਲ ਹੈ ਕੁਝ ਸਾਲ ਉਸ ਤੋਂ ਪਹਿਲਾਂ ਕਿ ਉਹਨਾਂ ਦੇ ਖਿਲਾਫ ਕੇਸ ਡ੍ਰੌਪ ਹੋਇਆ ਜਾਂ ਜੋ ਵੀ ਹੋਇਆ,
ਲੇਕਿਨ ਉਹਨਾਂ ਦਾ ਰੋਲ ਠੀਕ ਨਹੀਂ ਹੈ। ਸੋ ਅਸੀਂ ਆਪਣੇ ਜਿਹੜੇ ਵੀਰ ਨੇ ਔਰ ਜਿਹੜੇ ਵੀ ਪੰਥਕ ਨੇ ਉਹ ਪੇਂਡ ਵੀ ਨੇ ਕਿ ਕਿਉਂਕਿ ਤੁਸੀਂ ਕੁਝ ਕਹਿਣਾ ਵੀ ਨਹੀਂ ਚਾਹੁੰਦੇ ਕਿ ਭਾਈ ਸੇਵਾ ਵੀ ਕੀਤੀ ਹੋਈ ਹੈ, ਪਰ ਮੈਂ ਇਸ ਨੂੰ ਇਵੇਂ ਦੇਖਦਾ ਕਿ ਭਾਈ ਇਹ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਉਸ ਨਿਰੰਕਾਰ ਦੇ ਦਰਬਾਰ ਦੇ ਵਿੱਚ ਨਿਰੰਕਾਰ ਤੁਹਾਨੂੰ ਮਾਣ ਦਿੰਦਾ ਹੈ, ਮਹੱਤਾ ਦਿੰਦਾ ਹੈ, ਤੇਜ ਦਿੰਦਾ ਹੈ, ਪਰ ਜੇ ਉਹ ਜਰਨ ਦੀ ਸਮਰੱਥਾ ਨਾ ਹੋਏ ਤੇ ਫਿਰ ਉਹ ਬਾਹਰ ਆ ਜਾਂਦਾ। ਜੋ ਪਾਵੇ ਭਾਂਡੇ ਵਿੱਚ ਵਸਤਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਫਿਰ ਉਹ ਮੈਨੂੰ ਇਹ ਲੱਗਦਾ ਕਿ ਭਾਈ ਜੇ ਜਰਨ ਦੀ ਸਮਰੱਥਾ ਨਾ ਹੋਏ ਤਾਂ ਨੋ ਮੈਟਰ ਤੁਸੀਂ ਕਿੰਨਾ ਕਿਸੇ ਫੀਲਡ ਦੇ ਵਿੱਚ ਆਪਣਾ ਜਿਹੜਾ ਆਪਾ ਲਾਇਆ ਹੋਏ ਉਹ ਤੁਸੀਂ ਡਿੱਗ ਪੈਂਦੇ ਹੋ। ਸੋ ਮੈਂ ਇਸ ਤੋਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਮੇਰਾ ਸਟਾਈਲ ਵੀ ਨਹੀਂ ਹੈ। ਮੈਂ ਸਮਝਦਾ ਵੀ ਵਕਤ ਆਪਣੇ ਆਪ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਜਵਾਬ ਹੁੰਦਾ ਹੈ। ਬਿਲਕੁਲ। ਔਰ ਇਸ ਵੇਲੇ ਜਿਸ ਕਿਸਮ ਦਾ ਸਾਰਾ ਚਾਰ ਚਫੇਰਾ ਸਾਡਾ ਜੋ ਦੁਸ਼ਮਣ ਨੇ ਬਣਾ ਦਿੱਤਾ ਹੈ, ਇੱਕ ਦੂਸਰੇ ਨੂੰ ਤੂੰ ਚੋਰ ਵਾਲੀ ਲਾਈਨ, ਉਹਦੇ 'ਚ ਅਸੀਂ ਵੀ ਚਾਰ ਆਵਾਜ਼ਾਂ ਆਪਣੀਆਂ ਸ਼ਾਮਲ ਕਰ ਦਿਆਂਗੇ ਤੇ ਅਸੀਂ ਵੀ ਉਹਦਾ ਹੀ ਹਿੱਸਾ ਬਣ ਜਾਵਾਂਗੇ। ਪਰ ਜਿਹੜਾ ਇਸ ਵੀਰ ਦੀ ਜਿਹੜੀ ਲਿਖਤ ਹੈ ਉਹ ਦਰਦ ਹੀ ਬਿਆਨਦੀ ਹੈ ਕਿ ਬਈ ਕਿਸ ਲੈਵਲ ਦੇ ਬੰਦੇ ਤੋਂ ਅਸੀਂ ਕੀ ਸੁਣ ਰਹੇ ਹਾਂ। ਬਿਲਕੁਲ। ਬ੍ਰਹਮਲੀਨ ਭਿੰਦਰ ਜਿਹੜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਕੁਲਦੀਪ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਲਿਹਾਰ ਸੋਹੀ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਨ ਬਨਾਰਸ ਜੀ ਵੀ, ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਕੌਰ ਜੀ ਵੀ, ਦੇਸ਼ ਪੰਜਾਬ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਜਗਪਾਲ ਸਿੰਘ ਜੀ ਵੀ, ਔਰ ਬਿਕਰਮਜੀਤ ਸਿੰਘ ਜੀ ਵੀ, ਔਰ ਫਿਰ ਸਿਰ ਬਲਵਿੰਦਰ ਸਿੰਘ ਜੀ ਵੀ, ਨੂਪਾ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਕਹਿੰਦੇ ਡਾਕਟਰ ਸਾਹਿਬ ਇੱਕ ਸੈਗਮੈਂਟ ਕੋਲਡ ਵਾਰ 'ਤੇ ਵੀ ਕਰਿਆ ਕਰੋ, ਵਰਲਡ ਵਾਰ 2। ਹਾਂਜੀ ਠੀਕ ਹੈ ਜੀ, ਹੁਣ ਅਸੀਂ ਕੋਲਡ ਹੀ ਹੋ ਗਏ। ਹੁਣ ਪ੍ਰੈਜ਼ੀਡੈਂਟ ਟਰੰਪ ਨੇ ਡੀਲ ਸਾਈਨ ਕਰ ਦਿੱਤੀ ਹੈ, ਦੇਖੋ ਦੁਬਾਰਾ ਕੋਲਡ ਤੋਂ ਹੌਟ ਨਾ ਹੋ ਜਾਣ, ਹਾਲ ਦੀ ਘੜੀ ਤਾਂ ਕੋਲਡ ਹੀ ਰਹਿਣਗੇ। ਹਾਂਜੀ। ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਪ੍ਰੀਤ ਸਿੰਘ ਜੀ ਵੀ, ਪੰਜਾਬ ਵਿੱਚ ਲੋਕਾਂ ਦੀ ਕਹਿੰਦੇ 80% ਬੁੱਧੀ ਗੁਲਾਮ ਹੋ ਚੁੱਕੀ ਹੈ। ਇਸ ਤਰ੍ਹਾਂ ਹੀ ਹੁੰਦਾ ਜੀ, ਪਰ ਮੈਂ ਕਦੇ ਵੀ ਨਿਰਾਸ਼ ਨਹੀਂ ਹੈ। ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਜ਼ਰਾ ਨਮ ਹੋ ਤੋ ਇਹ ਬੜੀ ਜ਼ਰਖੇਜ਼ ਹੈ ਸਾਕੀ, ਕਿ ਨਾ ਉਮੀਦ ਨਹੀਂ ਹੈਗੇ ਅਸੀਂ। ਔਰ ਪੰਜਾਬ ਦੇ ਲੋਕਾਂ ਨੇ ਵਕਤਨ ਬਾ ਵਕਤਨ ਦੱਸਿਆ ਠੀਕ ਹੈ, ਇੱਕ ਕਲਾਸ ਵਿਕੀ ਹੋਈ ਹੈ, ਇੱਕ ਕਲਾਸ ਨੇ ਹਾਰ ਮੰਨੀ ਹੋਈ ਹੈ, ਇੱਕ ਭੰਬਲ ਭੂਸੇ 'ਚ ਹੈ, ਪਰ ਉਸ ਧਰਤੀ ਦੇ ਉੱਤੇ ਹਮੇਸ਼ਾ ਹੀ ਜਦੋਂ ਠੀਕ ਆਵਾਜ਼ ਆਈ ਹੈ ਉਹ ਲੋਕ ਨਾਲ ਆ ਕੇ ਖਲੋਂਦੇ ਨੇ। ਉਹ ਤਿਆਰ ਹੀ ਹੈ। ਗੁਰੂਆਂ ਨੇ ਲਗਭਗ 2.5 ਸਦੀਆਂ ਦੇ ਵਿੱਚ ਉਸ ਮਿੱਟੀ ਦੇ ਖਮੀਰ ਨੂੰ ਬਦਲਿਆ ਹੋਇਆ। ਸੋ ਉਹਦਾ ਕੋਈ ਏਡਾ ਫਿਕਰ ਕਰਨ ਦੀ ਲੋੜ ਨਹੀਂ, ਖਲੋ ਜਾਣਗੇ ਲੋਕ। ਜਗਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ, ਸੋਲੋ ਮਾਈਟਰ ਜਿਹੜੇ ਉਹ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਕਹਿੰਦੇ ਪੂਰੀ ਟੀਮ ਨੂੰ। ਸਾਡਾ ਹੁਣ ਇੰਡੀਆ ਨਾਲ ਰਹਿਣਾ ਬਹੁਤ ਔਖਾ ਹੋਇਆ ਪਿਆ, ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਕੋਈ ਹੱਲ ਨਹੀਂ ਹੈ, ਤਾਂ ਅਦਰਵਾਈਜ਼ ਨਮੋਸ਼ੀ ਔਰ ਜ਼ਲਾਲਤ ਹੈ। ਗੁਲਾਮੀ ਜਿਹੜੀ ਹੈ ਉਹ ਜ਼ਲਾਲਤ ਹੀ ਹੁੰਦੀ ਹੈ। ਬਿਲਕੁਲ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸਤਾ ਆ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।